ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਤੁਹਾਡਾ ਅੱਜ ਮੈਂ ਵੀ ਵੈਲਕਮ ਕਰਾਂ ਤੁਹਾਨੂੰ। ਤੁਸੀਂ ਲਗਭਗ 3 ਹਫ਼ਤੇ ਬਾਅਦ ਇਸ ਪ੍ਰੋਗਰਾਮ 'ਚ ਆਏ ਹੋ ਔਰ ਤੁਹਾਨੂੰ ਨਾ ਸਿਰਫ ਅਸੀਂ ਮਿਸ ਕੀਤਾ ਹੈ, ਬਹੁਤ ਸਾਰੇ ਦਰਸ਼ਕਾਂ ਨੇ, ਉਹਨਾਂ 'ਚੋਂ ਕੁਛ ਈਮੇਲਸ ਵੀ ਆਈਆਂ, ਕੁਛ ਨੇ ਵਰਬਲੀ ਵੀ ਕੀਤਾ ਜੀ। ਹਾਲਾਂਕਿ ਵੀਰ ਅਮਰਦੀਪ ਸਿੰਘ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਨੇ ਵੀ ਇੱਕ ਅੱਛਾ ਰੋਲ ਅਦਾ ਕੀਤਾ ਔਰ ਫੁੱਲੀ ਟ੍ਰੇਨਡ ਹੋ ਗਏ ਇਸ ਸਮੇਂ 'ਚ, ਲੇਕਿਨ ਫਿਰ ਵੀ ਤੁਹਾਨੂੰ ਮਿਸ ਕੀਤਾ। ਤੇ ਤੁਹਾਡੀ ਵਕੇਸ਼ਨ ਕਿਵੇਂ ਰਹੀ, ਕਿਵੇਂ ਤੁਹਾਡਾ ਵਕਤ ਗੁਜ਼ਰਿਆ? ਮੰਮੀ ਤੁਹਾਨੂੰ ਸਾਰਿਆਂ ਨੂੰ ਬਹੁਤ ਮਿਸ ਕੀਤਾ ਤੇ ਮੇਰੀ ਵਕੇਸ਼ਨ ਵੀ ਬਹੁਤ ਵਧੀਆ ਰਹੀ। ਤੇ ਡਾਕਟਰ ਸਾਹਿਬ ਅੱਜ ਹੋਲੇ ਮਹੱਲੇ ਦਾ ਦਿਨ ਹੈ, ਤੁਹਾਨੂੰ ਲੱਖ ਲੱਖ ਮੁਬਾਰਕਾਂ। ਸਾਰੇ ਦਰਸ਼ਕਾਂ ਨੂੰ ਵੀ ਔਰ ਸਰੋਤਿਆਂ ਨੂੰ ਵੀ ਜੀ। ਇਸ ਮੌਕੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ? ਦੇਖੋ, ਜਿਵੇਂ ਅੱਜ ਵੀ ਇਹ ਵਿਚਾਰ, ਕਿਉਂਕਿ ਅੱਜ ਦਿਨ ਹੈ, ਹਾਲਾਂਕਿ ਪੰਜਾਬ ਦੇ ਵਿੱਚ ਤਾਂ ਅਗਲੀ ਸਵੇਰ ਦਾ ਸੂਰਜ ਚੜ੍ਹ ਚੁੱਕਾ ਹੈ ਜੀ, 5-6 ਦਾ, ਲੇਕਿਨ ਇਹ ਸਾਡੇ ਲਈ ਹਮੇਸ਼ਾ ਹੀ ਫਖਰ ਵਾਲੀ ਗੱਲ ਹੈ ਕੌਮ ਦੇ ਪੱਖ ਤੋਂ। ਮੈਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਔਰ ਆਪਣੇ ਅਲੱਗ-ਅਲੱਗ ਰੇਡੀਓ ਟੀਵੀ ਇੰਟਰਵਿਊਜ਼ 'ਚ ਵੀ ਇਹ ਗੱਲ ਕਹੀ ਹੈ ਜੀ ਕਿ ਜੇ ਕਿਸੇ ਤਿਉਹਾਰ ਨੂੰ ਜਾਂ ਕਿਸੇ ਓਕੇਜ਼ਨ ਨੂੰ ਅਸੀਂ ਖਾਲਸਾ ਹੀ ਕਹਿ ਸਕਦੇ ਹਾਂ, ਜਿਹੜਾ ਕਿ 10ਵੇਂ ਪਾਤਸ਼ਾਹ ਨੇ ਖੁਦ ਐਸਟੈਬਲਿਸ਼ ਕੀਤਾ ਹੈ ਜੀ, ਔਰ ਖਾਲਸਾ ਸਿਰਜਣਾ ਤੋਂ 1 ਸਾਲ ਲਗਭਗ ਬਾਅਦ 1699 ਈਸਵੀ 'ਚ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਹੁੰਦਾ ਔਰ ਪਹਿਲਾ ਹੋਲਾ ਮਹੱਲਾ ਜਿਹੜਾ ਉਹ 1700 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ 10ਵੇਂ ਪਾਤਸ਼ਾਹ ਖਾਲਸੇ ਦੇ ਫੈਸਟੀਵਲ ਦੇ ਤੌਰ ਤੇ ਐਸਟੈਬਲਿਸ਼ ਕਰਦੇ ਨੇ ਜੀ। ਔਰ ਇਹ ਗੱਲ ਵੀ ਦੇਖਣ ਵਾਲੀ ਹੈ ਕਿ ਸਦੀਆਂ ਦੀ ਗੁਲਾਮੀ ਨੇ ਹਿੰਦੁਸਤਾਨ ਦੇ ਉਹ ਸਾਰੇ ਖਿੱਤੇ ਦੇ ਲੋਕਾਂ 'ਚ, ਜਿੱਥੇ ਇੱਕ ਗੁਲਾਮੀ ਕੁੱਟ-ਕੁੱਟ ਕੇ ਭਰੀ ਹੋਈ ਸੀ, ਉਹਨਾਂ ਦੇ ਅੰਦਰ ਇੱਕ ਹੀਣ ਭਾਵ ਸੀ, ਉਹਨਾਂ ਦੇ ਅੰਦਰ ਬਿਲਕੁਲ ਜਿਹੜਾ ਹੈ ਉਹ ਆਪਣੀ ਹੋਂਦ ਤੋਂ ਹੀ ਬੇਖਬਰ ਸਨ ਔਰ ਉਹਨਾਂ ਨੇ ਮੰਨ ਲਿਆ ਹੋਇਆ ਸੀ ਕਿ ਜੋ ਵੀ ਉਹਨਾਂ ਦੇ ਨਾਲ ਹੋ ਰਿਹਾ ਉਹਨਾਂ ਦੀ ਹੋਣੀ ਹੈ ਜੀ। ਤੇ ਉੱਥੇ ਜਿਹੜੇ ਉਹਨਾਂ ਦੇ ਤਿਉਹਾਰ ਨੇ ਉਹ ਵੀ ਇੱਕ ਮੁਰਦੇ ਹਾਣ ਵਾਲੇ ਤਿਉਹਾਰ ਹੀ ਬਣ ਚੁੱਕੇ ਸੀ ਜੀ। ਔਰ ਜੇ ਅਸੀਂ ਬ੍ਰਾਹਮਣਵਾਦ ਦੀ ਗੱਲ ਕਰੀਏ, ਵਰਣ ਆਸ਼ਰਮ ਦੀ ਗੱਲ ਕਰੀਏ, ਤੇ ਜਿਸ ਤਰੀਕੇ ਨਾਲ ਉਹਨਾਂ ਨੇ ਮਨੁੱਖਾਂ ਨੂੰ ਆਪਸ ਦੇ ਵਿੱਚ ਵੰਡਿਆ, ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ 4 ਵਰਨ ਬਣਾਏ ਜੀ, ਇਵੇਂ ਉਹਨਾਂ ਨੇ ਤਿਉਹਾਰ ਵੀ 4 ਦੇ ਵੰਡੇ ਹੋਏ ਸੀ। ਬ੍ਰਾਹਮਣ ਆਪ ਵਿਸਾਖੀ, ਕਿਉਂਕਿ ਉਦੋਂ ਨੂੰ ਬ੍ਰਾਹਮਣ ਪੂਜਨ ਹੁੰਦਾ ਸੀ, ਉਹ ਪੂਜਾ ਲੈਂਦਾ ਸੀ ਔਰ ਉਹਨੇ ਉਹ ਆਪਣੇ ਲਈ ਰੱਖਿਆ। ਦੁਸਹਿਰਾ ਜਿਹੜਾ ਉਹ ਕਸ਼ਤਰੀਆਂ ਦੇ ਲਈ ਕਿ ਭਾਈ ਆਪਸੀ ਤਲਵਾਰਾਂ ਡੰਡੇ ਘੁਮਾਈ ਜਾਓ ਔਰ ਉਹਨਾਂ ਨੂੰ ਕਿਹਾ ਜੀ ਇਹ ਤੁਹਾਡਾ ਤਿਉਹਾਰ ਹੈ। ਹੁਣ ਜਿਹੜਾ ਦੀਵਾਲੀ ਹੈ ਇਹ ਵੈਸ਼ ਜਿਹੜੀ ਤੀਸਰਾ ਗਰੁੱਪ ਹੈ ਵਰਣ ਆਸ਼ਰਮ ਦਾ, ਉਹਨਾਂ ਦਾ, ਕਿਉਂਕਿ ਇਸੇ ਲਈ ਅੱਜ ਵੀ ਲਕਸ਼ਮੀ ਪੂਜਨ ਹੁੰਦਾ ਹੈ। ਉਹ ਵਹੀ ਖਾਤਿਆਂ ਦੇ ਉੱਤੇ ਆਪਣਾ ਸੰਧੂਰ ਛਿੜਕਦੇ ਨੇ, ਉਹਦੀ ਪੂਜਾ ਕਰਦੇ ਨੇ ਬਹੀਆਂ ਦੀ। ਤੇ ਹੋਲੀ ਜਿਹੜਾ ਇਹ ਸ਼ੂਦਰਾਂ ਦਾ ਤਿਉਹਾਰ ਸੀ। ਕਦੇ ਕਿਸੇ ਨੇ ਦੇਖਿਆ ਕਿ ਬਨਾਰਸ ਦੇ ਵਿੱਚ ਜਾਂ ਕੁਰੂਕਸ਼ੇਤਰ ਜਾਂ ਕਿਤੇ ਬ੍ਰਾਹਮਣ ਹੋਲੀ ਖੇਡਦੇ ਹੋਣ, ਉਹਨਾਂ ਦੀਆਂ ਚਿੱਟੀਆਂ ਧੋਤੀਆਂ ਕਾਲੀਆਂ ਨੀਲੀਆਂ ਹੋਈਆਂ ਹੋਣ? ਸੋ ਇਹ ਉਹਨਾਂ ਨੇ ਅੱਜ ਵੀ ਜਿਸ ਗਲੀਜ਼ ਤਰੀਕੇ ਦੇ ਨਾਲ ਬਿੰਦਰਾਬਨ, ਮਥੁਰਾ, ਇਹ ਸਾਰੀ ਬੈਲਟ, ਬੇਸ਼ੱਕ ਅੱਜ ਯਾਦਵ ਪਾਵਰ 'ਚ ਨੇ ਸਿਆਸੀ ਤੌਰ ਤੇ ਵੀ, ਔਰ ਕ੍ਰਿਸ਼ਨ ਜੀ ਦਾ ਸੰਬੰਧ ਵੀ ਗਵਾਲਾ ਜਿਹੜੀ ਜਿਹਨਾਂ ਨੂੰ ਯਾਦਵ ਕਹਿੰਦੇ ਨੇ ਉਸ ਟਰਾਈਬ ਦੇ ਨਾਲ ਹੈ, ਪਰ ਇਹਨਾਂ ਦੀ ਵਰਣ ਆਸ਼ਰਮ ਤਾਂ ਉਹ ਸ਼ੂਦਰ ਹੀ ਸੀ। ਸੋ ਅੱਜ ਵੀ ਉਹੀ ਗੰਗਾ ਜਮਨਾ ਕਲਚਰ ਵਾਲਾ ਉਹਨਾਂ ਕੁ ਹਿੱਸਾ ਹੈ ਜਿਹੜਾ ਕਿ ਇਸ ਨੂੰ ਕਰਦਾ ਹੈ। ਲੇਕਿਨ ਇਸ ਹੱਦ ਤੱਕ ਇੱਕ ਦੂਸਰੇ ਦੇ ਪ੍ਰਤੀ ਗੰਦ ਇੱਕ ਦੂਜੇ ਤੇ ਪਾਉਣਾ, ਜਿਵੇਂ ਸ਼ੂਦਰਾਂ ਨੂੰ ਉਹਨਾਂ ਨੇ ਰੱਖਿਆ ਹੋਇਆ ਸੀ ਜਿਹਨਾਂ ਨੂੰ ਚੰਗੇ ਨਾਮ ਹੀ ਨਹੀਂ ਸੀ ਰੱਖਣ ਦਿੰਦੇ, ਫਿਰ ਭੰਗ, ਸ਼ਰਾਬ, ਨਸ਼ਿਆਂ ਦੇ ਨਾਲ ਜਿਹੜਾ ਔਰ ਬਿਲਕੁਲ ਆਚਰਣਹੀਣਤਾ ਦਾ ਜਿਹੜਾ ਇਹ ਰੂਪ ਬਣਿਆ ਹੋਇਆ ਸੀ। ਸੋ ਜਿਨ੍ਹਾਂ ਲੋਕਾਂ ਦੀ ਮੋਟੀਵੇਸ਼ਨ ਹੀ ਕਿਸੇ ਚੋਂ ਨਹੀਂ ਸੀ ਆਉਂਦੀ, ਸੋ 10 ਗੁਰੂ ਸਾਹਿਬਾਨ ਨੇ ਉਸ ਧਰਤੀ ਦੇ ਖਿੱਤੇ ਦੇ ਵਿੱਚ ਉਹ ਇਨਸਾਨ ਘੜਿਆ। ਗੁਰੂ ਨਾਨਕ ਸਾਹਿਬ ਨੇ ਵਿਚਾਰਧਾਰਾ ਦਿੱਤੀ, ਗੁਰਮਤ ਦਾ ਰਸਤਾ ਦਿੱਤਾ, ਔਰ ਕਿਵੇਂ 10 ਗੁਰੂ ਸਾਹਿਬਾਨ ਨੇ ਇੱਕ ਸਟੈਪ ਮਨੁੱਖ ਨੂੰ ਉਸ ਧਰਤੀ ਦੇ ਨੂੰ ਅੱਗੇ ਤੁਰਨਾ ਸਿਖਾਇਆ। ਔਰ 10ਵੇਂ ਪਾਤਸ਼ਾਹ ਨੇ 1699 ਈਸਵੀ 'ਚ ਖੰਡੇ ਬਾਟੇ ਦੀ ਪਹੁਲ ਦੇ ਕੇ ਇਹ ਫਰਮਾਇਆ ਕਿ ਅੱਜ ਤੋਂ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ, ਤੁਸੀਂ ਖਾਲਸਾ ਹੋ। ਸੋ ਜਿਹੜਾ ਵੀ ਡਿਸਕ੍ਰਿਮੀਨੇਟਰੀ ਐਟੀਟਿਊਡ ਸੀ ਵਿਤਕਰੇ ਵਾਲਾ, ਜਿਹਦੇ 'ਚ ਜ਼ਾਤ ਹੈ, ਰੰਗ ਹੈ, ਨਸਲ ਹੈ, ਧਰਮ ਹੈ, ਜੈਂਡਰ ਹੈ, ਇਸ ਸਾਰੇ 'ਚੋਂ ਕੱਢ ਕੇ ਖਾਲਸਾ ਬਣਾਇਆ। ਹੁਣ ਉਸ ਖਾਲਸੇ ਨੂੰ ਜਿਹੜਾ ਖਾਲਸਾ 1699 ਦੇ ਵਿੱਚ ਇੱਕ ਪੂਰੇ ਫੁੱਲ ਫਾਰਮ 'ਚ ਅਕਾਲ ਪੁਰਖ ਦੀ ਫੌਜ ਦੇ ਰੂਪ 'ਚ ਪ੍ਰਗਟ ਹੁੰਦਾ, ਫਿਰ ਉਸ ਨੂੰ ਉਹ ਫੈਸਟੀਵਲ ਦਿੱਤਾ ਹੋਲਾ ਮਹੱਲਾ। ਹੁਣ ਹੋਲਾ ਮਹੱਲਾ, ਹੋਲਾ ਅਰਬੀ ਦਾ ਸ਼ਬਦ ਹੈ, ਮਹੱਲਾ ਫਾਰਸੀ ਦਾ, ਔਰ ਇਸ ਦਾ ਮਤਲਬ ਹੀ ਅਟੈਕ ਹੈ, ਇੱਕ ਥਾਂ ਨੂੰ ਮਿੱਥਣਾ ਔਰ ਹੱਲਾ ਕਰਕੇ ਜਾ ਪੈਣਾ। ਔਰ 10ਵੇਂ ਪਾਤਸ਼ਾਹ ਨੇ ਜਿਸ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਤਰਤੀਬ ਦਿੱਤੀ, ਅਨੰਦਪੁਰ ਸਾਹਿਬ ਦੇ ਅੱਡ-ਅੱਡ ਕਿਲੇ
ਔਰ ਜਿਵੇਂ ਅੱਜ ਵੀ ਬੇਸ਼ੱਕ ਬਹੁਤ ਸਾਰੀਆਂ ਚੀਜ਼ਾਂ ਹੁਣ ਸਿੰਬੋਲਿਕ ਹੀ ਰਹਿ ਗਈਆਂ ਨੇ, ਪਰ ਜਿਵੇਂ ਇਹ ਹੋਲਗੜ੍ਹ ਕਿਲ੍ਹਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਹੈ, ਇਹ ਸਾਰੇ ਦੇ ਨਾਲ ਕਿਵੇਂ ਚਰਨ ਗੰਗਾ ਤੱਕ ਅੱਜ ਮੁਹੱਲਾ ਜਦੋਂ ਚੜ੍ਹਦਾ ਔਰ ਅੱਜ ਵੀ ਨਿਹੰਗ ਸਿੰਘ ਜਿਵੇਂ ਜੌਹਰ ਦਿਖਾਉਂਦੇ ਨੇ। ਸੋ 2-3 ਮਿਲੀਅਨ ਸਿੱਖ 30 ਲੱਖ ਦੇ ਕਰੀਬ ਇਸ ਹਫ਼ਤਾ 10 ਦਿਨ ਦੇ ਪੀਰੀਅਡ ਦੇ ਵਿੱਚ ਅਨੰਦਪੁਰ ਸਾਹਿਬ ਦੀ ਉਸ ਪਵਿੱਤਰ ਧਰਤੀ ਨੂੰ ਸਿਜਦਾ ਕਰਨ ਲਈ ਜਾਂਦੇ ਨੇ। ਸੋ ਇਹ ਇੱਕ ਵਿਲੱਖਣ ਤਰੀਕਾ ਸੀ ਕਿ ਜਦੋਂ ਕਿ ਸਿੰਘ ਆਪਣੇ ਜੌਹਰ ਦਿਖਾ ਰਹੇ ਨੇ, ਘੁਲਣਾ ਵੀ ਹੈ, ਤੀਰ ਅੰਦਾਜ਼ੀ ਹੈ, ਸ਼ਸਤਰ ਵਿੱਦਿਆ ਹੈ, ਤੇ ਫਿਰ ਫਾਈਨਲ ਡੇ ਇੱਕ ਥਾਂ ਨੂੰ ਮਿੱਥ ਕੇ ਜਿਸ ਨੂੰ ਮਹੱਲਾ ਕਹਿੰਦੇ ਨੇ, ਫਿਰ 2 ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਉਹ ਫਾਈਟ ਹੁੰਦੀ ਹੈ ਆਪਸ ਦੇ ਵਿੱਚ ਉਸ ਥਾਂ ਨੂੰ ਕੈਪਚਰ ਕਰਨ ਦੇ ਲਈ, ਔਰ ਫਿਰ ਉਸ ਥਾਂ ਨੂੰ ਜਿਹੜਾ ਗਰੁੱਪ ਕੈਪਚਰ ਕਰਦਾ ਉਸ ਨੂੰ 10ਵੇਂ ਪਾਤਸ਼ਾਹ ਨੇ ਆਪ ਸਿਰੋਂ ਪਾਓ ਦਿੱਤੇ, ਔਰ ਫਿਰ ਇੱਕ ਬੜੇ ਹੁਲਾਸ ਦੇ ਵਿੱਚ, ਖੁਸ਼ੀ ਦੇ ਵਿੱਚ, ਭਾਵੇਂ ਉਹ ਗੁਲਾਲ ਹੈ ਜਾਂ ਕੋਈ ਹੋਰ ਰੰਗ ਹੈ, ਅਤਰ ਹੈ, ਔਰ ਸਾਰੀਆਂ ਜਿਹੜੀਆਂ ਖੁਸ਼ਬੂਆਂ ਨੇ ਉਹ ਸਾਰੀ ਫਿਜ਼ਾ 'ਚ ਫੈਲੀਆਂ ਨੇ, ਮਨੁੱਖਾਂ ਦੇ ਅੰਦਰ ਚਾਅ ਹੈ, ਔਰ ਇਸ ਤਰ੍ਹਾਂ ਉਸ ਸ਼ਸਤਰਧਾਰੀ ਖਾਲਸੇ ਦੇ ਅੰਦਰ ਇਹ ਸਪਿਰਿਟ ਭਰੀ ਹੈ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਹੁਣ ਬੇਸ਼ੱਕ ਅੱਜ ਅਸੀਂ ਇਸ ਹੋਲੇ ਮਹੱਲੇ ਦੇ ਮੁਬਾਰਕ ਮੌਕੇ ਤੇ ਸਮੂਹ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ, ਪਰ ਇਹ ਸਵਾਲ ਅਸੀਂ ਜ਼ਰੂਰ ਕਰਨਾ ਚਾਹਾਂਗੇ ਕਿ ਅੱਜ ਇਸ ਵਾਰ ਤਾਂ ਹੋਲੇ ਮਹੱਲੇ ਦਾ ਹਾਲ ਇਹ ਹੋਇਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਆਰਡਰ ਕਰ ਦਿੱਤਾ ਹੈ ਕਿ ਜੀ ਉੱਥੇ ਕੋਈ ਸਿਆਸੀ ਕਾਨਫਰੰਸ ਵੀ ਨਹੀਂ ਹੋ ਸਕਦੀ, ਔਰ ਅਸੀਂ ਇਸ ਪ੍ਰੋਗਰਾਮ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਅੱਜ ਭਾਰਤ ਦੇ ਸਿਸਟਮ 'ਚ ਸਿੱਖ ਕਿਸ ਕਦਰ ਬੇਵਸ ਹੋ ਗਏ ਨੇ ਕਿ ਮੀਰੀ ਪੀਰੀ ਜਿਹੜੀ ਹੈ ਉਹ ਉਹਨਾਂ ਨੇ ਸੈਪਰੇਟ ਕਰਨ ਦੀ ਲਾਈਨ ਨੂੰ ਕਾਨੂੰਨੀ ਮੋਹਰ ਵੀ ਜਿਹੜੀ ਹੈ ਉਹ ਲਾ ਦਿੱਤੀ ਹੈ ਇਸ ਵਾਰ ਇਸ ਤਰ੍ਹਾਂ ਕਰਕੇ। ਔਰ ਕਿਉਂਕਿ ਚੋਣਾਂ ਅਜੇ ਚੱਲ ਰਹੀਆਂ ਹੋਣੀਆਂ ਨੇ, 14 ਅਪ੍ਰੈਲ ਖਾਲਸਾ ਸਿਰਜਣਾ ਵਾਲਾ ਵੀ ਜਿਹੜਾ ਮੌਕਾ ਹੈ, ਜਿਹੜਾ ਦਮਦਮਾ ਸਾਹਿਬ ਜਿਹਨੂੰ ਸਾਬੋ ਕੀ ਤਲਵੰਡੀ ਕਹਿੰਦੇ ਨੇ, ਉੱਥੇ ਮੇਨ ਸਮਾਗਮ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਕੋਈ ਸਿਆਸੀ ਕਾਨਫਰੰਸਿਸ ਨਹੀਂ ਹੋ ਸਕਣਗੀਆਂ। ਸੋ ਇਹ ਇੱਕ ਵੱਖਰਾ ਵਿਸ਼ਾ ਹੈ, ਲੇਕਿਨ ਕੁੱਲ ਮਿਲਾ ਕੇ ਸਿੱਖ ਇਹ ਜ਼ਰੂਰ ਪੁੱਛਣ ਕਿ ਅੱਜ ਅਸੀਂ ਇਹ ਠੀਕ ਹੈ ਸਜੇ ਤਜੇ ਨਿਹੰਗ ਸਿੰਘ ਦੇਖਦੇ ਹਾਂ, ਜਦੋਂ ਉਸ ਧਰਤੀ ਤੇ ਜਾਂਦੇ ਹਾਂ ਸਾਡੇ ਸਾਹਮਣੇ 3 ਸਦੀਆਂ ਪੁਰਾਣਾ ਉਹ ਗੁਰੂ ਕਲਗੀਧਰ ਦਾ ਜਲਵਾ ਆਉਂਦਾ, ਪਰ ਅਸੀਂ ਖੜੇ ਕਿੱਥੇ ਹਾਂ ਹਿੰਦੁਸਤਾਨ ਦੇ ਨਕਸ਼ੇ 'ਚ। ਅੱਜ ਹਾਲਤ ਸਾਡੀ ਇਹ ਹੈ ਕਿ ਅੰਮ੍ਰਿਤਸਰ ਦੇ ਵਿੱਚ ਕਿਵੇਂ ਇੱਕ ਸਿੱਖ ਨੌਜਵਾਨ ਜਿਹੜਾ ਕਿ ਮੋਟਰਸਾਈਕਲ ਤੇ ਹਰਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਿਹਾ, ਉਹਨੂੰ ਭੰਡਾਰੀ ਪੁਲ ਦੇ ਉੱਤੇ ਰੋਕ ਕੇ ਜਿਵੇਂ ਉਹਦੇ ਕੇਸਾਂ ਦੀ ਬੇਅਦਬੀ ਕੀਤੀ, ਜਿਵੇਂ ਉਹਦੀ ਮਾਰ ਕੁਟਾਈ ਕੀਤੀ, ਔਰ ਇਹ ਪੰਜਾਬ ਪੰਥਕ ਸਰਕਾਰ ਬਣੀ ਹੋਈ ਹੈ, ਉਹ ਕੋਲ ਮੂਕ ਦਰਸ਼ਕ ਬਣ ਕੇ ਖੜੇ ਨੇ ਪੁਲਸੀਏ, ਔਰ ਉਹ ਨੌਜਵਾਨ ਪੁਕਾਰ ਕੇ ਕਹਿ ਰਿਹਾ ਹੈ ਕਿ ਮੈਂ ਅੰਮ੍ਰਿਤਧਾਰੀ ਸਿੱਖ ਹਾਂ ਔਰ ਮੇਰੇ ਨਾਲ ਜੇ ਇਹ ਹੋ ਰਿਹਾ ਤੇ ਕਿੱਥੇ ਹੈ ਸਰਕਾਰ ਔਰ ਕਿੱਥੇ ਹੈ ਪੁਲਿਸ, ਔਰ ਉਹ ਕਹਿ ਰਿਹਾ ਵੀ ਇਹਨਾਂ ਨੇ ਮੈਨੂੰ ਜਿਹੜਾ ਹੈ ਬਿਲਕੁਲ ਪ੍ਰੋਟੈਕਟ ਨਹੀਂ ਕੀਤਾ ਪੁਲਿਸ। ਸੋ ਅੱਜ ਜਿੱਥੇ ਇੰਨੀ ਬੇਬਸੀ ਹੈ, ਇਹ ਗੁਲਾਮੀ ਦੀ ਨਿਸ਼ਾਨੀ ਹੈ। ਜਦੋਂ ਇੱਕ ਅੱਧੀ ਘਟਨਾ ਕਿਤੇ ਹੁੰਦੀ ਹੈ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਤਾਂ ਕੌਮਾਂ ਸੋਚਦੀਆਂ ਨੇ ਕਿ ਵੀ ਅਸੀਂ ਕਿੱਥੇ ਖੜੇ ਹਾਂ। ਅਸੀਂ ਤਾਂ ਬਾਰ-ਬਾਰ ਦੇਖ ਰਹੇ ਹਾਂ ਕਿ ਵੀ ਕਿਵੇਂ ਅੱਜ ਗੁਰੂ ਡੰਮ ਖੜਿਆ। ਜੇ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਗੁਰਸਿੱਖ ਔਰ ਉਸ ਤੋਂ ਪਹਿਲਾਂ ਉੱਤਰਾਖੰਡ ਤੋਂ ਆਏ ਸਿੱਖਾਂ ਦੇ ਨਾਲ ਸ਼ਿਵ ਸੈਨਾ ਦੇ RSS ਦੇ ਗੁੰਡਿਆਂ ਨੇ ਇਹੀ ਕੀਤਾ ਸੀ, ਬੀਬੀ ਦੀ ਮਾਰ ਕੁਟਾਈ, ਬੱਚਿਆਂ ਨੂੰ ਮਾਰਿਆ ਸੀ, ਜੇ ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਸੋ ਇਸ ਸਾਰੇ 'ਚ ਅਸੀਂ ਤਿਉਹਾਰ ਜ਼ਰੂਰ ਮਨਾਉਂਦੇ ਹਾਂ, ਕੰਗ੍ਰੈਚੁਲੇਟ ਵੀ ਕਰਦੇ ਹਾਂ, ਪਰ ਅੱਜ ਸਾਡੀ ਜਿਹੜੀ ਹਾਲਤ ਹੈ ਉਹ ਬਦਤਰ ਹੈ ਇਸ ਗੁਲਾਮੀ ਦੇ ਵਿੱਚ, ਔਰ ਇਸ ਗੱਲ ਦਾ ਸੰਕਲਪ ਕਰੀਏ ਕਿ ਗੁਲਾਮੀ ਦੇ ਸੰਗਲ ਕੱਟਣੇ ਨੇ। ਇਹ ਸਾਡੇ ਸਾਹਮਣੇ ਹੋਣਾ ਚਾਹੀਦਾ। ਸੋ ਇਸ ਤੋਂ ਇਲਾਵਾ ਜਿਹੜੀਆਂ 2 ਮੈਂ ਹੋਰ ਗੱਲਾਂ ਸਾਂਝੀਆਂ ਕਰਨੀ ਚਾਹਾਂਗਾ ਇਨ ਬਰੀਫ। ਇੱਕ ਸਾਡੇ ਲਈ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਬੜੇ ਸੁਹਿਰਦ ਵੀਰ ਸੁਰਿੰਦਰ ਸਿੰਘ, ਜਿਨ੍ਹਾਂ ਨੂੰ ਸਰਪੰਚ ਕਰਕੇ ਜਾਣਿਆ ਜਾਂਦਾ ਸੀ, ਇੱਥੇ ਗੁਰਦੁਆਰਾ ਫਲਸ਼ਿੰਗ ਦੇ ਵੀ ਉਹ ਪ੍ਰਧਾਨ ਰਹੇ ਲੰਮਾ ਸਮਾਂ, ਕੁਝ ਵਰੇ ਪਹਿਲਾਂ ਕੈਲੀਫੋਰਨੀਆ ਚਲੇ ਗਏ ਸਨ ਔਰ ਫਿਰ ਅਧਰੰਗ ਦਾ ਉੱਥੇ ਉਹਨਾਂ ਨੂੰ ਸ਼ਿਕਾਇਤ ਹੋਈ। ਉਹਨਾਂ ਨੂੰ ਪਿਛਲੇ ਦਿਨਾਂ 'ਚ ਇਲਾਜ ਦੇ ਲਈ ਉਹਨਾਂ ਦੇ ਪਰਿਵਾਰਜਨ ਭਾਰਤ ਲੈ ਗਏ ਔਰ ਉਹ ਚੜ੍ਹਾਈ ਕਰ ਗਏ ਨੇ। ਅੱਜ ਹੀ ਉਸ ਸੰਬੰਧੀ ਅਮਰੀਕਨ ਸਿੱਖ ਆਰਗੇਨਾਈਜੇਸ਼ਨ ਨੇ ਇੱਕ ਈਮੇਲ ਭੇਜੀ ਹੈ ਜਿਸ ਤੋਂ ਮੈਨੂੰ ਉਹਨਾਂ ਦੇ ਚੜ੍ਹਾਈ ਕਰਨ ਦਾ ਪਤਾ ਲੱਗਾ। ਸੋ ਇਹ ਬੜੇ ਹੀ ਡੈਡੀਕੇਟਿਡ ਗੁਰਸਿੱਖ ਜਲੰਧਰ ਦੇ ਨੇੜੇ ਬਿਧੀਪੁਰ ਪਿੰਡ ਹੈ ਜਿੱਥੋਂ ਦੇ ਰਹਿਣ ਵਾਲੇ ਸਨ, ਔਰ ਬਹੁਤ ਸਾਰੇ ਤਾਂ ਖਾਲਿਸਤਾਨੀ ਜਾਂ ਪੰਥਕ ਭਾਵਨਾ ਵਾਲੇ 84 ਤੋਂ ਬਾਅਦ ਬਣੇ, ਕਿਉਂਕਿ ਬਹੁਤਿਆਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ। ਪਰ ਇਹਨਾਂ ਦਾ ਪਰਿਵਾਰ, ਇਹਨਾਂ ਦੇ ਪਿਤਾ ਜੀ ਪ੍ਰਸਿੱਧ ਢਾਡੀ ਸਨ ਪੰਥ ਦੇ, ਔਰ 1978 ਵਾਲੇ ਸਾਕੇ ਤੋਂ ਬਾਅਦ ਜੋ ਅੰਮ੍ਰਿਤਸਰ ਜਦੋਂ 13 ਸਿੰਘ ਸ਼ਹੀਦ ਹੋਏ, ਇਹਨਾਂ ਦਾ ਪਰਿਵਾਰ ਜਿਹੜਾ ਉਹ ਖਾਲਸਾਈ ਇਨਸਾਫ ਦੇਣ ਦੇ ਲਈ ਜਿਹੜੇ ਯੋਧੇ ਤੁਰੇ, ਉਹਨਾਂ ਦੇ ਬੜੇ ਕਰੀਬ ਸੀ, ਉਹਨਾਂ ਦੀ ਹਰ ਪੱਖੋਂ ਇਹ ਮਦਦ ਕਰਦੇ ਰਹੇ। ਆਰਥਿਕ ਤੌਰ ਤੇ ਖੁਸ਼ਹਾਲ ਹੋਣ ਕਰਕੇ ਕਦੇ ਇਹਨਾਂ ਨੇ ਪੈਸੇ ਦੀ ਪਰਵਾਹ ਨਹੀਂ ਕੀਤੀ। ਜੂਨ 84 ਤੋਂ ਬਾਅਦ ਤਾਂ ਫਿਰ ਜਿਸ ਕਿਸਮ ਦਾ ਇਹਨਾਂ ਨੇ ਸੇਵਾ ਕੀਤੀ, ਬਹੁਤ ਸਾਰਾ ਇੱਥੇ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਜਥੇਦਾਰ ਰਣਜੀਤ ਸਿੰਘ ਜਿਹੜੇ ਅਕਾਲ ਤਖਤ ਦੇ ਜਥੇਦਾਰ ਬਣੇ,
ਉਹ ਵੀ ਜਦੋਂ ਇਨ ਦਾ ਹਾਈਡਿੰਗ ਸਨ, ਲੁਕੇ ਹੋਏ ਸਨ, ਉਦੋਂ ਇਹਨਾਂ ਦਾ ਹੀ ਗ੍ਰਹਿ ਜਿਹੜਾ ਹੈ ਉਹ ਉਹਨਾਂ ਦਾ ਸ਼ੈਲਟਰ ਪਲੇਸ ਸੀ। ਤੇ ਜਦੋਂ ਇੱਥੇ ਵੀ ਆਏ, ਮੈਨੂੰ ਯਾਦ ਹੈ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਸਪੋਰਟ ਕਮੇਟੀ ਬਣਾਈ, ਜਦੋਂ ਬਾਦਲਕਿਆਂ ਨੇ ਜਥੇਦਾਰ ਰਣਜੀਤ ਸਿੰਘ ਹੋਰਾਂ ਨੂੰ, ਜਾਂ ਗੁਜਰਾਲ ਦੀ ਸਰਕਾਰ ਸੀ, ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਦੁਬਾਰਾ ਕੱਢ ਦਿੱਤੇ ਸੀ ਕਿ ਜੀ ਪੈਰੋਲ ਖਤਮ, ਤੇ ਅਸੀਂ ਇੰਟਰਨੈਸ਼ਨਲੀ 84 ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਦੀ ਮਦਦ ਨਾਲ ਅਕਾਲ ਤਖਤ ਸਪੋਰਟ ਕਮੇਟੀ ਬਣਾਈ। ਸੋ ਉਦੋਂ ਮੇਰਾ ਉਹਨਾਂ ਦੇ ਨਾਲ ਕਾਫੀ ਸੰਪਰਕ ਵੀ ਰਿਹਾ, ਕਿਉਂਕਿ ਉਹ ਜਥੇਦਾਰ ਰਣਜੀਤ ਸਿੰਘ ਦੇ ਨੇੜੇ ਸਨ, ਕਮਿਊਨੀਕੇਟ ਵੀ ਕਰਦੇ ਸਨ, ਤੇ ਬੜੇ ਨਿਮਰਤਾ ਵਾਲੇ, ਕਦੇ ਟਕਰਾਅ ਤੋਂ ਬਚ ਕੇ ਹਰ ਇੱਕ ਦੇ ਨਾਲ ਇੱਕ ਸਮਝੌਤਾ ਕੁਨ ਪਹੁੰਚ ਔਰ ਬੇਸਿਕ ਪੰਥਕ ਸੋਚ। ਸੋ ਅਸੀਂ ਇਸ ਵੀਰ ਦੇ ਚੜ੍ਹਾਈ ਕਰਨ ਦੇ ਉੱਤੇ, ਜਿਹੜਾ ਸਾਡੇ ਖਾਲਿਸਤਾਨੀ ਕਾਫਲੇ ਦਾ ਜਿਹੜਾ ਇੱਕ ਹਮਸਫਰ ਸੀ, ਅਸੀਂ ਸ਼ੋਕ ਵਿਅਕਤ ਕਰਦੇ ਹਾਂ, ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਔਰ ਇੱਕ ਬਰੀਫ ਨਾਨਕਸ਼ਾਹੀ ਨਵਾਂ ਵਰ੍ਹਾ 14 ਮਾਰਚ ਦਾ ਗੁਜ਼ਰਿਆ, ਪਹਿਲੀ ਚੇਤ ਦਾ। ਸੋ ਬੇਸ਼ੱਕ ਬਹੁਤ ਸਾਰਿਆਂ ਨੇ ਐਫਰਟ ਕੀਤੇ ਨੇ, ਪਰ ਮੈਂ ਸਮਝਦਾ ਵੀ ਜਿਹੜੇ ਯੰਗਰ ਜਨਰੇਸ਼ਨ ਦੇ ਬੱਚੇ ਬੱਚੀਆਂ ਅਟੈਂਪਟ ਕਰਦੇ ਨੇ, ਉਹਨਾਂ ਨੂੰ ਅਸੀਂ ਜ਼ਰੂਰ ਰੈਕਗਨਾਈਜ਼ ਕਰੀਏ। ਬੱਚੀ ਜਸਜੀਤ ਕੌਰ ਵਰਜੀਨੀਆ ਤੋਂ ਭਾਈ ਜੱਸਾ ਸਿੰਘ ਦੀ ਡਾਟਰ ਹੈ ਜੀ, ਉਹਨਾਂ ਨੇ ਬੜਾ ਖੂਬਸੂਰਤ ਕਾਰਡ ਜਿਹੜਾ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਵਾਲਾ ਔਰ ਨਵਾਂ ਵਰ੍ਹਾ ਨਾਨਕਸ਼ਾਹੀ 546 ਮੁਬਾਰਕ ਦੇ ਥੱਲੇ ਉਹਨਾਂ ਨੇ ਡਿਜ਼ਾਈਨ ਕੀਤਾ ਔਰ ਉਹਨਾਂ ਨੇ ਕਾਫੀ ਇਸ ਨੂੰ ਸਰਕੂਲੇਟ ਕੀਤਾ ਅਰਾਊਂਡ। ਸੋ ਮੈਂ ਇਸ ਬੱਚੀ ਨੂੰ ਵੀ, ਜਸਜੀਤ ਕੌਰ ਨੂੰ, ਉਹਨਾਂ ਦੇ ਪਿਤਾ ਜੀ ਭਾਈ ਜੱਸਾ ਸਿੰਘ ਜੀ ਨੂੰ ਵੀ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਇਸ ਗੱਲ ਤੇ ਫਖਰ ਦਾ ਇਜ਼ਹਾਰ ਕਰਦਾ, ਕਿਉਂਕਿ ਜਿਨ੍ਹਾਂ ਬੱਚੇ ਬੱਚੀਆਂ ਨੂੰ ਤੁਸੀਂ ਵੱਡੇ ਹੁੰਦੇ ਦੇਖਿਆ, ਫਿਰ ਤੁਹਾਨੂੰ ਲੱਗਦਾ ਸਕੂਲਾਂ 'ਚ ਜਾਣ ਲੱਗ ਗਏ, ਕਾਲਜਾਂ ਯੂਨੀਵਰਸਿਟੀਆਂ 'ਚ ਆ ਗਏ, ਤੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਬੱਚੀਆਂ ਅੱਗੋਂ ਵੀ ਇਸ ਸਿੱਖੀ ਦੀ ਡਗਰ ਤੇ ਨੇ, ਅਸੀਂ ਸਤਿਗੁਰੂ ਦਾ ਸਮਝਦੇ ਹਾਂ, ਸ਼ੁਕਰਾਨਾ ਕਰਦੇ ਹਾਂ ਕਿ ਘੱਟੋ ਘੱਟ ਜਿਹੜੀ ਸਿੱਖੀ ਦੀ ਗੱਲ, ਭਾਵੇਂ ਇੱਕ ਪਾਸੇ ਨਾ ਪੱਖੀ ਖਬਰਾਂ ਸੁਣਨ ਨੂੰ ਮਿਲਦੀਆਂ ਨੇ, ਪਤਤਪੁਣਾ ਹੈ, ਡਰੱਗਸ ਹੈ, ਪਰ ਜਿੱਥੇ ਜਿੱਥੇ ਸਤਿਗੁਰੂ ਦੀ ਬਖਸ਼ਿਸ਼ ਹੈ, ਉਹਨਾਂ ਪਰਿਵਾਰਾਂ ਦੇ ਵਿੱਚ ਅੱਗੋਂ ਵੀ ਇਹ ਜਿਹੜੀ ਲੈਗੇਸੀ ਹੈ ਪੰਥ ਦੀ, ਇਹ ਅੱਗੇ ਤੁਰ ਰਹੀ ਹੈ। ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਬੱਚੀ ਨੂੰ ਵੀ ਔਰ ਉਹਨਾਂ ਦੇ ਪਿਤਾ ਜੀ ਨੂੰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।